ਬਾਈਡਨ ਹੋਣਾ ਨੇ ਇਹ ਵੀ ਲੱਗਾ ਆ ਵੀ ਚਾਈਨਾ ਨੂੰ ਵੀ ਇੱਕ ਤਰ੍ਹਾਂ ਨਾਲ ਥ੍ਰੈਟ ਦੇਣਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਚਾਈਨਾ ਦਾ ਪ੍ਰੈਜ਼ੀਡੈਂਟ ਜ਼ੀ ਜਿਨਪਿੰਗ ਉਹ ਰਸ਼ੀਆ ਦੇ ਕਾਊਂਟਰ ਪਾਰਟ ਨੂੰ ਮਿਲਿਆ ਸੀ ਤੇ ਕਹਿੰਦੇ ਵੀ ਉਹ ਅੱਜ ਹੋ ਸਕਦਾ ਵੀ ਚਾਈਨਾ ਨੂੰ ਵੀ ਚੇਤਾਵਨੀ ਦੇਣ ਵੀ ਤੁਸੀਂ ਵੀ ਜਿਹੜੇ ਆ ਰਸ਼ੀਆ ਦੇ ਮਾਮਲੇ ਦੇ ਵਿੱਚ ਬਾਹਲੀ ਇੰਟਰਫੀਰੈਂਸ ਨਾ ਕਰੋ। ਕਹਿੰਦੇ ਵੀ ਕੁਛ ਰੈਫਰੈਂਡਮ ਹੋ ਰਹੇ ਨੇ ਹਰਜੋਤ ਸਿੰਘ ਜੀ ਯੂਕਰੇਨ ਦੇ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਰੂਸ ਦਾ ਕਬਜ਼ਾ ਆ ਤੇ ਪੁਤਿਨ ਨੇ ਕਿਹਾ ਆ ਵੀ ਮੈਂ ਉਹਨਾਂ ਰੈਫਰੈਂਡਮਸ ਦੇ ਹੱਕ ਦੇ ਵਿੱਚ ਆ ਉਸਨੂੰ ਉਸਨੇ ਥਾਪੜਾ ਦਿੱਤਾ ਆ ਸਪੋਰਟ ਦਿੱਤੀ ਆ 20 ਮਿੰਟ ਜਿਹੜੀ ਇਸਨੇ ਅੱਜ ਸਪੀਚ ਪੁਤਿਨ ਨੇ ਜਿਹੜੀ ਉਹ ਕੀਤੀ ਆ ਜਿੱਥੇ ਲੱਖਾਂ ਹੀ ਜਿਹੜੇ ਰੂਸੀ ਫੌਜੀ ਆ ਜਿਹੜੇ ਕਿ ਫੌਜੀਆਂ ਦੇ ਨਾਲੋਂ ਵੀ ਵੱਧ ਬਾਕੀ ਜਨਤਾ ਨੂੰ ਵੀ ਪਾਰਸ਼ਲ ਮੋਬਿਲਾਈਜੇਸ਼ਨ ਹੈ ਉਸ ਦੇ ਵਿੱਚ ਤੇ ਕਹਿੰਦੇ ਵੀ ਅਸੀਂ ਲਿਬਰੇਟ ਕਰਨਾ ਵੀ ਉਹਨਾਂ ਇਲਾਕਿਆਂ ਨੂੰ ਆਜ਼ਾਦ ਕਰਾਉਣਾ ਯੂਕਰੇਨ ਦੇ ਜਿਹੜੇ ਪੂਰਬੀ ਇਲਾਕੇ ਹੈਗੇ ਆ ਡੋਨਬਾਸ ਦਾ ਜਿਹੜਾ ਰੀਜਨ ਆ ਉਸ ਦੇ ਵਿੱਚ ਕਹਿੰਦੇ ਵੀ ਉੱਥੇ ਅਨਚੇਂਜਡ ਆ ਜਿਹੜੀ ਸਪੋਰਟ ਉਹਨਾਂ ਰੈਫਰੈਂਡਮਸ ਦੀ ਉਸ ਨੂੰ ਉਹ ਪੂਰੀ ਕਰੂਗਾ 4 ਥਾਵਾਂ ਦੇ ਉੱਤੇ ਇਸ ਟਾਈਮ ਜਿਹੜੇ ਰੂਸ ਆ ਯੂਕਰੇਨ ਦੇ ਵਿੱਚ ਲੜਾਈ ਕਹਿ ਸਕਦੇ ਆ ਵੀ ਉਹ ਲੱਗੀ ਹੈਗੀ ਆ ਤੇ ਜਿੱਥੇ ਰੂਸੀ ਜਿਹੜੇ ਅਧਿਕਾਰੀ ਆ ਮਤਲਬ ਪ੍ਰੋਕਸੀ ਆਫੀਸ਼ੀਅਲਸ ਉਹਨਾਂ ਨੂੰ ਕਹਿ ਰਿਹਾ ਵੀ ਹੈ ਯੂਕਰੇਨ ਦੇ ਪਰ ਰੂਸ ਦੇ ਹਮਦਰਦ ਉਹਨਾਂ ਦੇ ਦੁਆਰਾ ਜਿਹੜੇ ਇਹਨਾਂ ਰੈਫਰੈਂਡਮਸ ਦੀ ਘੋਸ਼ਣਾ ਕੀਤੀ ਗਈ ਆ ਡੋਨਸਕ ਇਲਾਕਾ ਲੁਹਾਨਸਕ ਇਲਾਕਾ ਡੋਨਬਾਸ ਖਰਸਨ ਤੇ ਜ਼ੈਪਰਜ਼ੀਆ ਜਿੱਥੇ ਨਿਊਕਲੀਅਰ ਪਲਾਂਟ ਆ ਉਸ ਦੇ ਵਿੱਚ ਸੋ ਨਿਊਕਲੀਅਰ ਧਮਕੀ ਵੀ ਜਿਹੜੀ ਆ ਪੁਤਿਨ ਨੇ ਦੇ ਦਿੱਤੀ ਕਹਿੰਦੇ ਵੀ ਅਸੀਂ ਰੂਸੀ ਜਿਹੜੀ ਟੈਰੀਟੋਰੀਅਲ ਆ ਵੀ ਆਪਣੀ ਜਿਹੜੀ ਜ਼ਮੀਨ ਆ ਜਾਂ ਇਲਾਕਾ ਆ ਉਸ ਨੂੰ ਬਚਾਉਣ ਦੇ ਲਈ ਕਿਸੇ ਵੀ ਹਥਿਆਰ ਨੂੰ ਵਰਤਣ ਦੇ ਲਈ ਤਿਆਰ ਹੈਗੇ ਇੱਕ ਪਾਸੇ ਸਾਰੀ ਦੁਨੀਆ ਭਰ ਦੇ ਮੁਲਕ ਤੇ ਇੱਕ ਪਾਸੇ ਰੂਸ ਕਿਤੇ ਨਾ ਕਿਤੇ ਅਲੱਗ ਥਲੱਗ ਹੋਇਆ ਹੈ ਸੋ ਇਹਦੀ ਬੌਖਲਾਹਟ ਦੇ ਵਿੱਚ ਇਹ ਜਿਹੜਾ ਫੈਸਲਾ ਪਾਰਸ਼ਲ ਮੋਬਿਲਾਈਜੇਸ਼ਨ ਵਾਰ ਦੇ ਬਾਰੇ ਪੂਰੀ ਉਸਨੇ ਮੁਲਕ ਨੂੰ ਦੱਸਿਆ ਆ ਉਸ ਦੇ ਉੱਤੇ ਉਸ ਦਾ ਜਿਹੜਾ ਅਸਰ ਆਪਾਂ ਉਹ ਦੇਖ ਰਹੇ ਹਾਂ ਜੀ ਇਹਦੇ ਸੰਬੰਧ ਵਿੱਚ ਅੰਬੈਸਡਰ ਯੂਐਸਏ ਦੇ ਬ੍ਰਿਜਟ ਬ੍ਰਿੰਕ ਉਹਨਾਂ ਨੇ ਕਿਹਾ ਆ ਵੀ ਇਹ ਸ਼ੈਮ ਰੈਫਰੈਂਡਾ ਹੈਗਾ ਤੇ ਇੱਕ ਤਰ੍ਹਾਂ ਦੇ ਨਾਲ ਇਹ ਸ਼ੋਅ ਕਰਦਾ ਆ ਵੀ ਰਸ਼ੀਅਨ ਫੇਲਰ ਹੋਇਆ ਤੇ ਸਾਈਨ ਆਫ ਉਹਨਾਂ ਦਾ ਵੀਕਨੈਸ ਹੈਗਾ ਯੂਐਸ ਦੀ ਗਵਰਨਮੈਂਟ ਕਦੇ ਵੀ ਇਸ ਨੂੰ ਰਿਕੋਗਨਾਈਜ਼ ਨਹੀਂ ਕਰੇਗੀ। ਬਾਈਡਨ ਹੋਣਾ ਨੇ ਇਹ ਵੀ ਲੱਗਾ ਆ ਵੀ ਚਾਈਨਾ ਨੂੰ ਵੀ ਇੱਕ ਤਰ੍ਹਾਂ ਨਾਲ ਥ੍ਰੈਟ ਦੇਣਗੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਚਾਈਨਾ ਦਾ ਪ੍ਰੈਜ਼ੀਡੈਂਟ ਜ਼ੀ ਜਿਨਪਿੰਗ ਉਹ ਰਸ਼ੀਆ ਦੇ ਕਾਊਂਟਰ ਪਾਰਟ ਨੂੰ ਮਿਲਿਆ ਸੀ ਤੇ ਕਹਿੰਦੇ ਵੀ ਉਹ ਅੱਜ ਹੋ ਸਕਦਾ ਵੀ ਚਾਈਨਾ ਨੂੰ ਵੀ ਚੇਤਾਵਨੀ ਦੇਣ ਵੀ ਤੁਸੀਂ ਵੀ ਜਿਹੜੇ ਆ ਰਸ਼ੀਆ ਦੇ ਮਾਮਲੇ ਦੇ ਵਿੱਚ ਬਾਹਲੀ ਇੰਟਰਫੀਰੈਂਸ ਨਾ ਕਰੋ। ਕਹਿੰਦੇ ਵੀ ਕੁਛ ਰੈਫਰੈਂਡਮ ਹੋ ਰਹੇ ਨੇ ਹਰਜੋਤ ਸਿੰਘ ਜੀ ਯੂਕਰੇਨ ਦੇ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਰੂਸ ਦਾ ਕਬਜ਼ਾ ਆ ਤੇ ਪੁਤਿਨ ਨੇ ਕਿਹਾ ਆ ਵੀ ਮੈਂ ਉਹਨਾਂ ਰੈਫਰੈਂਡਮਸ ਦੇ ਹੱਕ ਦੇ ਵਿੱਚ ਆ ਉਸਨੂੰ ਉਸਨੇ ਥਾਪੜਾ ਦਿੱਤਾ ਆ ਸਪੋਰਟ ਦਿੱਤੀ ਆ 20 ਮਿੰਟ ਜਿਹੜੀ ਇਸਨੇ ਅੱਜ ਸਪੀਚ ਪੁਤਿਨ ਨੇ ਜਿਹੜੀ ਉਹ ਕੀਤੀ ਆ ਜਿੱਥੇ ਲੱਖਾਂ ਹੀ ਜਿਹੜੇ ਰੂਸੀ ਫੌਜੀ ਆ ਜਿਹੜੇ ਕਿ ਫੌਜੀਆਂ ਦੇ ਨਾਲੋਂ ਵੀ ਵੱਧ ਬਾਕੀ ਜਨਤਾ ਨੂੰ ਵੀ ਪਾਰਸ਼ਲ ਮੋਬਿਲਾਈਜੇਸ਼ਨ ਹੈ ਉਸ ਦੇ ਵਿੱਚ ਤੇ ਕਹਿੰਦੇ ਵੀ ਅਸੀਂ ਲਿਬਰੇਟ ਕਰਨਾ ਵੀ ਉਹਨਾਂ ਇਲਾਕਿਆਂ ਨੂੰ ਆਜ਼ਾਦ ਕਰਾਉਣਾ ਯੂਕਰੇਨ ਦੇ ਜਿਹੜੇ ਪੂਰਬੀ ਇਲਾਕੇ ਹੈਗੇ ਆ ਡੋਨਬਾਸ ਦਾ ਜਿਹੜਾ ਰੀਜਨ ਆ ਉਸ ਦੇ ਵਿੱਚ ਕਹਿੰਦੇ ਵੀ ਉੱਥੇ ਅਨਚੇਂਜਡ ਆ ਜਿਹੜੀ ਸਪੋਰਟ ਉਹਨਾਂ ਰੈਫਰੈਂਡਮਸ ਦੀ ਉਸ ਨੂੰ ਉਹ ਪੂਰੀ ਕਰੂਗਾ 4 ਥਾਵਾਂ ਦੇ ਉੱਤੇ ਇਸ ਟਾਈਮ ਜਿਹੜੇ ਰੂਸ ਆ ਯੂਕਰੇਨ ਦੇ ਵਿੱਚ ਲੜਾਈ ਕਹਿ ਸਕਦੇ ਆ ਵੀ ਉਹ ਲੱਗੀ ਹੈਗੀ ਆ ਤੇ ਜਿੱਥੇ ਰੂਸੀ ਜਿਹੜੇ ਅਧਿਕਾਰੀ ਆ ਮਤਲਬ ਪ੍ਰੋਕਸੀ ਆਫੀਸ਼ੀਅਲਸ ਉਹਨਾਂ ਨੂੰ ਕਹਿ ਰਿਹਾ ਵੀ ਹੈ ਯੂਕਰੇਨ ਦੇ ਪਰ ਰੂਸ ਦੇ ਹਮਦਰਦ ਉਹਨਾਂ ਦੇ ਦੁਆਰਾ ਜਿਹੜੇ ਇਹਨਾਂ ਰੈਫਰੈਂਡਮਸ ਦੀ ਘੋਸ਼ਣਾ ਕੀਤੀ ਗਈ ਆ ਡੋਨਸਕ ਇਲਾਕਾ ਲੁਹਾਨਸਕ ਇਲਾਕਾ ਡੋਨਬਾਸ ਖਰਸਨ ਤੇ ਜ਼ੈਪਰਜ਼ੀਆ ਜਿੱਥੇ ਨਿਊਕਲੀਅਰ ਪਲਾਂਟ ਆ ਉਸ ਦੇ ਵਿੱਚ ਸੋ ਨਿਊਕਲੀਅਰ ਧਮਕੀ ਵੀ ਜਿਹੜੀ ਆ ਪੁਤਿਨ ਨੇ ਦੇ ਦਿੱਤੀ ਕਹਿੰਦੇ ਵੀ ਅਸੀਂ ਰੂਸੀ ਜਿਹੜੀ ਟੈਰੀਟੋਰੀਅਲ ਆ ਵੀ ਆਪਣੀ ਜਿਹੜੀ ਜ਼ਮੀਨ ਆ ਜਾਂ ਇਲਾਕਾ ਆ ਉਸ ਨੂੰ ਬਚਾਉਣ ਦੇ ਲਈ ਕਿਸੇ ਵੀ ਹਥਿਆਰ ਨੂੰ ਵਰਤਣ ਦੇ ਲਈ ਤਿਆਰ ਹੈਗੇ ਇੱਕ ਪਾਸੇ ਸਾਰੀ ਦੁਨੀਆ ਭਰ ਦੇ ਮੁਲਕ ਤੇ ਇੱਕ ਪਾਸੇ ਰੂਸ ਕਿਤੇ ਨਾ ਕਿਤੇ ਅਲੱਗ ਥਲੱਗ ਹੋਇਆ ਹੈ ਸੋ ਇਹਦੀ ਬੌਖਲਾਹਟ ਦੇ ਵਿੱਚ ਇਹ ਜਿਹੜਾ ਫੈਸਲਾ ਪਾਰਸ਼ਲ ਮੋਬਿਲਾਈਜੇਸ਼ਨ ਵਾਰ ਦੇ ਬਾਰੇ ਪੂਰੀ ਉਸਨੇ ਮੁਲਕ ਨੂੰ ਦੱਸਿਆ ਆ ਉਸ ਦੇ ਉੱਤੇ ਉਸ ਦਾ ਜਿਹੜਾ ਅਸਰ ਆਪਾਂ ਉਹ ਦੇਖ ਰਹੇ ਹਾਂ ਜੀ ਇਹਦੇ ਸੰਬੰਧ ਵਿੱਚ ਅੰਬੈਸਡਰ ਯੂਐਸਏ ਦੇ ਬ੍ਰਿਜਟ ਬ੍ਰਿੰਕ ਉਹਨਾਂ ਨੇ ਕਿਹਾ ਆ ਵੀ ਇਹ ਸ਼ੈਮ ਰੈਫਰੈਂਡਾ ਹੈਗਾ ਤੇ ਇੱਕ ਤਰ੍ਹਾਂ ਦੇ ਨਾਲ ਇਹ ਸ਼ੋਅ ਕਰਦਾ ਆ ਵੀ ਰਸ਼ੀਅਨ ਫੇਲਰ ਹੋਇਆ ਤੇ ਸਾਈਨ ਆਫ ਉਹਨਾਂ ਦਾ ਵੀਕਨੈਸ ਹੈਗਾ ਯੂਐਸ ਦੀ ਗਵਰਨਮੈਂਟ ਕਦੇ ਵੀ ਇਸ ਨੂੰ ਰਿਕੋਗਨਾਈਜ਼ ਨਹੀਂ ਕਰੇਗੀ।